ਮੈਂ ਯੂਰਪ ਹੀ ਸਾਂ ਤੇ ਹੋਟਲ ਤੇ ਕੰਮ ਕਰਦਾ ਸਾਂ। ਇੱਕ ਦਿਨ ਹੋਇਆ ਇਸੇ ਤਰ੍ਹਾਂ ਵੀ ਕੋਈ ਜੋੜਾ ਆਏ ਰੋਟੀ ਖਾਣ ਵਾਸਤੇ, ਪਤਾ ਨਹੀਂ ਉਹ ਦੋਸਤ ਸਨ, ਮੀਆਂ ਬੀਵੀ ਸਨ, ਭੈਣ ਭਰਾ ਸਨ। ਅਸਾਂ ਕਦੋਂ ਉਹਨਾਂ ਦੇ ਕਾਗਜ਼ ਚੈੱਕ ਕੀਤੇ। ਉਹਨਾਂ ਕੋਲ ਨਾ ਇਹ ਐਡਾ ਕੁ ਸਾਰਾ ਇੱਕ ਪਿਸਤਾ ਕੁੱਤਾ ਚਿੱਟੇ ਰੰਗ ਦਾ ਤੇ ਲਾਲ ਰੰਗ ਦਾ ਪਟਕਾ ਪਾ ਕੇ ਉਹਨਾਂ ਸੰਗਲੀ ਪਾਈ ਹੋਵੇ ਤੇ ਸੰਗਲੀ ਵਾਹਵਾ ਸੀ। ਉਹ ਦੋਵੇਂ ਬਹਿ ਕੇ ਤੇ ਰੋਟੀ ਖਾਣ ਲੱਗ ਪਏ ਨੇ ਤੇ ਕੁੱਤਾ ਨਾਲੋਂ ਦੀ ਨਾ, ਮੇਰਾ ਮਤਲਬ ਉਹ ਟਰੈਕ ਬਣੇ ਹੁੰਦੇ ਨੇ, ਪੈਦਲ ਚੱਲਣ ਵਾਲਾ ਵੱਖਰਾ, ਸਾਈਕਲ ਵਾਲਾ ਵੱਖਰਾ, ਮੋਟਰਸਾਈਕਲ ਵਾਲਾ ਵੱਖਰਾ, ਗੱਡੀਆਂ ਵਾਲਾ ਵੱਖਰਾ। ਤੇ ਕੁੱਤੇ ਵੱਲ ਧਿਆਨ ਨਾ ਆਨੇ ਰਿਓ ਤੇ ਉਹ ਸੰਗਲੀ ਲੈ ਕੇ ਨਾ ਤੇ ਪਰਾਂ ਰੋਡ ਉੱਤੇ ਟੁਰ ਗਿਆ। ਉਥੋਂ ਮੋਟਰਸਾਈਕਲ ਵਾਲਾ ਕੋਈ ਡਿਲੀਵਰੀ ਕਰਨ ਵਾਸਤੇ ਜਾਂਦਾ ਸੀ ਪਿਆ। ਉਹ ਡਿਲੀਵਰੀ ਵਾਲੇ ਮੁੰਡੇ ਦੀ ਮੋਟਰਸਾਈਕਲ ਦੇ ਨਾਲ ਨਾ ਕੁੱਤਾ ਵੱਜ ਗਿਆ। ਹੋਟਲ ਤੇ ਹੋਰ ਲੋਕੀ ਵੀ ਰੋਟੀ ਖਾਂਦੇ ਸਨ। ਮੈਂ ਪਿੱਛੇ ਕੰਮ ਲੱਗਾ ਸਾਂ ਹੋਟਲ ਦੇ ਵਿੱਚ। ਯਕੀਨ ਕਰੋ ਜਦੋਂ ਕੁੱਤਾ ਚੌਂਕਿਆ ਨਾ, ਉਹ ਜੋੜਾ ਫਟਾਫਟ ਰੋਟੀ ਛੱਡ ਕੇ ਨਾ ਤੇ ਕੁੱਤੇ ਵੱਲ ਹੋਇਆ। ਜਿੰਨੇ ਹੋਟਲ ਦੇ ਉੱਤੇ ਹੋਰ ਲੋਕ ਵੀ ਰੋਟੀ ਖਾਂਦੇ ਸਨ ਨਾ ਪਏ, ਉਹ ਸਾਰੇ ਛੱਡ ਕੇ ਨਾ ਆਪਣਾ ਆਪਣਾ ਖਾਣਾ ਉਹ ਸਾਰੇ ਕੁੱਤੇ ਵੱਲ ਟੁਰ ਗਏ। ਉਹਨਾਂ ਫਟਾਫਟ ਫੋਨ ਕੀਤਾ ਜਿਵੇਂ ਸਾਡੇ 1122, ਅਸੀਂ ਖਰਾਜੇ ਤਹਿਸੀਨ ਪੇਸ਼ ਕਰਨੇ ਆ। ਸਾਨੂੰ ਬੜੀ ਖੁਸ਼ੀ ਇਸ ਗੱਲ ਦੀ ਕਿ ਚੌਧਰੀਆਂ ਨੇ ਇਹ ਬੜਾ ਵੱਡਾ ਕੰਮ ਕੀਤਾ ਕਿ 1122 ਔਖੇ ਵੇਲੇ ਇੰਜ ਪੜਦੀ ਹੈ ਜਿਵੇਂ ਬੱਚੇ ਵਾਸਤੇ ਮਾਂ ਪੜ ਜਾਂਦੀ। ਸਹੀ ਗੱਲ ਹੈ, ਬਿਲਕੁਲ ਸੋਹਣੀ ਗੱਲ ਹੈ। ਉੱਥੇ ਵੀ ਇਸੇ ਤਰ੍ਹਾਂ ਐਂਬੂਲੈਂਸ, ਉਹ ਨਾ ਗੱਡੀ ਆਪਣਾ ਜਾਨਵਰਾਂ ਦੇ ਮੁਤਲਕ ਨਾ ਉੱਥੇ ਅਦਾਰਾ ਬਣਿਆ ਤੇ ਜਿਹਦੀ ਐਂਬੂਲੈਂਸ, ਲਓ ਜੀ ਉਹਨਾਂ ਫੋਨ ਕੀਤਾ ਫਟਾਫਟ ਨਾ, ਬੜੇ ਲੱਗੇ ਹੋਏ ਤੇ 4-5 ਮਿੰਟ ਲੱਗੇ ਹੋਣੇ ਨੇ। ਐਂਬੂਲੈਂਸ ਆ ਗਈ, ਉਹਨਾਂ ਨੇ ਉਹ ਜਾਨਵਰਾਂ ਵਾਲੀ ਐਂਬੂਲੈਂਸ, ਉਹਨਾਂ ਨੇ ਉਹ ਕੁੱਤਾ ਫਟਾਫਟ ਐਂਬੂਲੈਂਸ 'ਚ ਪਾਇਆ। ਇਸ ਜੋੜੇ ਨੇ ਫਟਾਫਟ ਆਪਣੀ ਉਹ ਅੱਧੀ ਕੁ ਰੋਟੀ ਖਾਧੀ ਸੀ ਇਹਨੇ, ਇਹਨਾਂ ਬਿੱਲ ਪੇ ਕੀਤਾ। ਇਹ ਜਨਾਬੇ ਵਾਲੀ ਆਪਣੀ ਗੱਡੀ 'ਚ ਬੈਠੇ ਨੇ ਤੇ ਉਹ ਐਂਬੂਲੈਂਸ ਦੇ ਪਿੱਛੇ ਪਿੱਛੇ ਨੇ ਕੁੱਤਾ ਲੈ ਕੇ ਤੇ ਹਸਪਤਾਲ ਟੁਰ ਗਏ। ਉਹ ਜਿੰਨੇ ਗੋਰੇ ਹੋਰ ਵੀ ਬੈਠੇ ਸਨ ਉਹ ਸਾਰੇ ਬੜੇ ਪਰੇਸ਼ਾਨ ਹੋਏ ਵੀ ਇੱਕ ਜਾਨਵਰ ਨੂੰ ਸੱਟ ਲੱਗੀ। ਹੁਣ ਜੇ ਉਹ ਚੀਜ਼ ਵੇਖੀਏ ਬਈ ਏਡੀ ਰਹਿਮਦਿਲੀ, ਇਨਸਾਨੀਅਤ, ਬਈ ਜਾਨਵਰ ਨੂੰ ਸੱਟ ਲੱਗੀ ਹੈ ਤੇ ਸਾਰੇ ਪਰੇਸ਼ਾਨ ਹੋ ਗਏ। ਇੱਥੇ ਬੰਦਾ ਮਾਰ ਕੇ ਪਰੇਸ਼ਾਨ ਕੋਈ ਵੀ ਨਹੀਂ। ਉਹ ਸਾਡੇ ਮਾਸਟਰ ਜਾਂਦੇ ਨੇ, ਮੈਂ ਨਾ ਸੰਭੜਿਆਲ ਖਲੋਤਾ ਸਾਂ ਤੇ ਰਕਸ਼ਾ ਪਿਆ ਵਡੀਕਣਾ ਸਾਂ ਬਈ ਕੋਈ ਗੱਡੀ ਲੱਭੇ ਤੇ ਮੈਂ ਪਿੰਡ ਟੁਰ ਜਾ, ਤੇ ਸੜਕ ਦੇ ਕਿਨਾਰੇ ਖਲੋਤਾ। 12-12, 14-14 ਸਾਲ ਦੇ ਆਂਦੇ ਨੇ, ਦੋ ਮੁੰਡੇ ਆਪਣੀ ਮੋਟਰਸਾਈਕਲ ਤੇ ਸਨ ਤੇ ਉਹ ਨਾ ਸਿੱਧੇ ਮੇਰੇ ਵੱਲ ਆਉਣ ਪਏ ਤੇ ਉਹਨਾਂ ਆ ਕੇ ਮੈਨੂੰ ਮੋਟਰਸਾਈਕਲ ਕੱਢ ਮਾਰੇ ਤੇ ਆਂਦੇ ਨੇ ਮੈਂ ਥੱਲੇ ਡਿੱਗ ਪਿਆ ਤੇ ਜੇ ਉੱਠਿਆ ਨਹੀਂ ਪੂਰਾ। ਉਹ ਮੁੰਡੇ ਜਵਾਨ ਸਨ ਤੇ ਮੇਰੇ ਤੋਂ ਪਹਿਲਾਂ ਉੱਠ ਕੇ ਨਾ ਤੇ ਕੱਪੜੇ ਝਾੜਨ ਲੱਗ ਪਏ ਤੇ ਮੈਨੂੰ ਆਂਦੇ ਨੇ ਖਲੋ ਰਹਿੰਦੇ ਨੇ ਸੜਕਾਂ ਦੇ ਦੁਆਲੇ। ਮੈਂ ਕਿਹਾ ਯਾਰ ਹੁਣ ਇੱਥੇ ਕੀ ਗੱਲ ਕਰੀਏ ਬਾਈ।